ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਕੁਛ ਖਬਰਾਂ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਈਸ਼ਰ ਸਲਮਾ ਤੋਂ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਨਵਦੀਪ ਸਿੰਘ ਅਤੇ ਸਰਬਜੀਤ ਕੌਰ ਸੈਨੋਜੇ ਤੋਂ, ਜੱਸੀ ਗਿੱਲ ਅਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਅਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਉਹ ਬੈਂਕ ਡਾਕਿਆਂ ਦੀ ਗੱਲ ਕਰੀਏ ਕਿ ਪਹਿਲੇ ਤਾਂ ਹਜੇ ਪਤਾ ਨਹੀਂ ਲੱਗਾ, ਅਤੇ ਇੱਕ ਹੋਰ ਬੈਂਕ ਡਾਕਾ। ਬਿਲਕੁਲ ਜੀ, ਜਿਹੜਾ ਪਹਿਲਾ ਸੀਗਾ ਜੀ ਉਹਦੇ ਬਾਰੇ ਦੇ ਵਿੱਚ ਬੜਾ ਕੁਛ ਸ਼ੱਕੀ ਜਿਹੜਾ ਉਹ ਕੁਛ ਸਾਹਮਣੇ ਆ ਰਿਹਾ, ਕਿਉਂਕਿ ਜਿਹੜੇ ਇਹਦੇ ਬੈਂਕ ਦੇ ਮੁਲਾਜ਼ਮ ਸੀਗੇ ਉਹ ਕਹਿੰਦੇ ਸੀਗੇ ਕਿ ਜਿਹੜੇ ਲੁਟੇਰੇ ਆਏ ਸੀਗੇ ਉਹ ਸਾਰੇ ਦੇ ਸਾਰੇ ਬਾਉਂਸਰ ਦੀਆਂ ਵਰਦੀਆਂ ਦੇ ਵਿੱਚ ਸੀ। ਪਰ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਕੋਈ ਇੱਦਾਂ ਦਾ ਨਹੀਂ ਲੱਗ ਰਿਹਾ ਕਿ ਉਹ ਬਾਉਂਸਰਾਂ ਵਾਲੇ ਉਹਨਾਂ ਨੇ ਕੱਪੜੇ ਜਿਹੜੇ ਆ ਉਹ ਪਾਏ ਹੋਏ ਆ, ਜਿਹਦੇ ਕਰਕੇ ਇਹ ਵੀਡੀਓ ਜਿਹੜੀ ਹੈ ਜੀ ਉਹ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ। ਔਰ ਇਹ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੁਬਾਰਾ ਫੇਰ ਜਿਹੜੇ ਨੇ ਜੀ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਹੈ ਜੀ, ਜਿਹੜੇ ਮੁਲਾਜ਼ਮ ਸੀਗੇ ਬੈਂਕ ਦੇ ਉਹਨਾਂ ਤੋਂ। ਅਜੇ ਤੱਕ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਜਿਹੜੇ ਆ ਜੀ ਉਹ ਖਾਲੀ ਹੈ। ਅਜੇ ਤੱਕ ਕੋਈ 1 ਕਰੋੜ 33 ਲੱਖ ਰੁਪਇਆ ਜਿਹੜਾ ਜੀ ਲੁੱਟਿਆ ਗਿਆ ਸੀਗਾ। ਪੁਲਿਸ ਦੇ ਹੱਥ ਕੋਈ ਬਹੁਤ ਜ਼ਿਆਦਾ ਜਿਹੜਾ ਜੀ ਉਹ ਸੁਰਾਗ ਨਹੀਂ ਲੱਗਿਆ। ਗੈਂਗਸਟਰਾਂ ਦੇ ਉੱਤੇ ਸ਼ੱਕ ਜਿਹੜਾ ਜੀ ਉਹ ਪ੍ਰਗਟ ਕੀਤਾ ਜਾ ਰਿਹਾ। ਸਰਾਵਾਂ ਬੋਦਲਾ ਪੈਂਦਾ ਜੀ ਪਿੰਡ ਇੱਕ, ਇੱਥੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਜਿਹੜੀ ਆ ਉਹਦੇ ਵਿੱਚੋਂ ਅੱਧੀ ਦਰਜਨ ਦੇ ਕਰੀਬ ਮੂੰਹ ਬੰਨੇ ਲੋਕ ਜਿਹੜੇ ਸੀ ਉਹ 10,27,000 ਰੁਪਇਆ ਨਗਦ ਤੇ 5 ਤੋਲੇ ਸੋਨਾ ਜਿਹੜਾ ਜੀ ਉਹ ਲੁੱਟ ਕੇ ਦਿਨ ਦਿਹਾੜੇ ਲੈ ਗਏ। ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਇਹ ਆਏ ਸੀ, ਜਿਨ੍ਹਾਂ ਨੇ ਦੁਪਹਿਰੇ 2:30 ਵਜੇ ਦੇ ਕਰੀਬ ਇਹ ਜਿਹੜੀ ਘਟਨਾ ਸੀ ਇਹਨੂੰ ਅੰਜਾਮ ਦਿੱਤਾ। 12 ਬੋਰ ਦੀਆਂ ਬੰਦੂਕਾਂ, ਕਿਰਚਾਂ ਉਹਨਾਂ ਦੇ ਕੋਲੇ ਜਿਹੜੀਆਂ ਜੀ ਉਹ ਦੱਸੀਆਂ ਜਾਂਦੀਆਂ ਨੇ, ਜਿਹੜੇ ਧਮਕਾ ਕੇ ਇਹਨਾਂ ਨੇ ਅਲਮਾਰੀ ਦੀਆਂ ਚਾਬੀਆਂ ਵਗੈਰਾ ਲੈ ਲਈਆਂ ਤੇ ਸਾਰਿਆਂ ਨੂੰ ਕਮਰੇ ਦੇ ਵਿੱਚ ਜਿਹੜਾ ਜੀ ਉਹ ਬੰਦ ਕਰ ਦਿੱਤਾ। ਹੁਣ ਇਹਦੇ ਉੱਤੇ ਵੀ ਸ਼ੱਕ ਜਿਹੜਾ ਜੀ ਉਹ ਕਿਹਾ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਦੇ ਉੱਤੇ ਆ, ਉਸ ਗੈਂਗਸਟਰ ਦੇ ਉੱਤੇ ਆ ਜਿਹਨੇ ਪਹਿਲਾਂ ਵੀ ਇੱਕ ਵੈਨ ਜਿਹੜੀ ਹੈ ਜੀ ਬੈਂਕ ਦੀ ਉਹ ਲੁਧਿਆਣੇ ਦੇ ਨੇੜੇ ਲੁੱਟੀ ਸੀਗੀ, ਔਰ ਅਜੇ ਤੱਕ ਉਹ ਜਿਹੜਾ ਕਾਬੂ ਨਹੀਂ ਆਇਆ। ਪੰਜਾਬ ਦੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਦਾ ਆਪਾਂ ਰੋਜ਼ ਜਿਹੜਾ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਿਕਰ ਕਰਦੇ ਹਾਂ ਕਿ ਕਿਸ ਕਿਸਮ ਦੇ ਨਾਲ ਕਿੱਧਰ ਨੂੰ ਜਿਹੜੀ ਹੈ ਜੀ ਇਹ ਕਹਾਣੀ ਜਾ ਰਹੀ ਹੈ। ਡਾਕੇ ਵਗੈਰਾ ਜਿਹੜੇ ਜੀ ਉਹ ਸ਼ਰੇਆਮ ਤਿੱਖਰ ਦੁਪਹਿਰੇ ਜਿਹੜੇ ਜੀ ਉਹ ਥਾਂ ਥਾਈਂ ਪੈ ਰਹੇ ਨੇ ਜੀ। ਬਿਲਕੁਲ, ਪਹਿਲਾਂ ਉਸੇ ਤਰ੍ਹਾਂ ਹੀ ਆ। ਅਤੇ ਅੱਗੇ ਆਪਾਂ ਗੁਰਪ੍ਰੀਤ ਘੁੱਗੀ ਦੀ ਜੇ ਗੱਲ ਕਰੀਏ ਤਾਂ ਉਸਨੇ ਵੀ ਆਪਣੀ ਭੜਾਸ ਕੱਢੀ। ਬਿਲਕੁਲ ਜੀ, ਇੱਕ ਪਾਸੇ ਜਿਹੜਾ ਹੈ ਜੀ ਕਿ ਜਿਹੜੇ ਦਿੱਲੀ ਦੇ ਵਿੱਚ ਪਾਰਟੀ ਆ ਉਹ ਕਹਿੰਦੀ ਆ ਕਿ ਸਾਡਾ ਸਾਰਾ ਕੁਛ ਉੱਥੇ ਸੂਤ ਹੋ ਗਿਆ, ਕਿਉਂਕਿ ਅਮਾਨਤੁੱਲਾ ਜਿਹੜਾ ਸੀਗਾ ਜੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਔਰ ਜਿਵੇਂ ਕਿ ਕੁਮਾਰ ਵਿਸ਼ਵਾਸ ਨੂੰ ਇਹ ਗੱਲ ਕਹੀ ਸੀ ਕਿ ਉਹ ਭਾਰਤੀ ਜਨਤਾ ਪਾਰਟੀ RSS ਦਾ ਜਿਹੜਾ ਜੀ ਉਹ ਦਲਾਲ ਹੈ, ਔਰ ਉਹਨੂੰ ਜਿਹੜਾ ਜੀ ਸਸਪੈਂਡ ਕੀਤਾ। ਔਰ ਜਿਹਦੇ ਕਰਕੇ ਜਿਹੜਾ ਕੁਮਾਰ ਵਿਸ਼ਵਾਸ ਹੈ ਜੀ ਉਹਨੇ PAC ਦੀ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਹਿੱਸਾ ਲਿਆ, ਔਰ ਨਾ ਸਿਰਫ ਜਿਹੜਾ ਜੀ ਉਹ ਹਿੱਸਾ ਲਿਆ ਬਲਕਿ ਉਹਨੂੰ ਰਾਜਸਥਾਨ ਦਾ ਇੰਚਾਰਜ ਜਿਹੜਾ ਜੀ ਉਹ ਲਾ ਦਿੱਤਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉੱਥੋਂ ਦੀ ਇੰਚਾਰਜੀ ਜਿਹੜੀ ਹੈ ਜੀ ਉਹ ਸੰਭਾਲੂਗਾ, ਭਾਵ ਕਿ ਫੁੱਲ ਟਾਈਮ ਉਹ ਜਿਹੜਾ ਜੀ ਉਹ ਆ ਗਿਆ ਰਾਜਨੀਤੀ ਦੇ ਵਿੱਚ। ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਵਾਦ ਵਿਵਾਦ ਹੈ ਜੀ ਉਹ ਅਜੇ ਵੀ ਥੰਮਣ ਦਾ ਨਾਮ ਨਹੀਂ ਲੈ ਰਿਹਾ। ਜਿਹੜੇ ਇਸ ਵੇਲੇ ਕਨਵੀਨਰ ਨੇ ਗੁਰਪ੍ਰੀਤ ਸਿੰਘ ਵੜੈਚ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਸੀਗੇ ਉਹ ਹੁਣ ਕਿਸੇ ਨਾ ਕਿਸੇ ਢੰਗ ਦੇ ਨਾਲ ਸੂਬੇ ਦੀ ਪ੍ਰਧਾਨਗੀ ਹੜੱਪਣ ਦੇ ਵਾਸਤੇ ਹੱਥ ਪੈਰ ਜਿਹੜੇ ਆ ਜੀ ਉਹ ਮਾਰ ਰਹੇ ਨੇ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਕੁਝ ਵਿਧਾਇਕ ਜਿਹੜੇ ਨੇ ਉਹਨਾਂ ਨੇ ਗੁਰਪ੍ਰੀਤ ਹੋਰਾਂ ਨੂੰ ਹਟਾਉਣ ਦੀ ਮੁਹਿੰਮ ਜਿਹੜੀ ਆ ਜੀ ਉਹ ਚਲਾਈ ਹੋਈ ਆ। ਔਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਇਹਦੀ ਕਹੀ ਆ ਕਿ ਜਿਹੜਾ ਯਾਤਰਾ ਕਰ ਰਹੇ ਨੇ HS ਫੂਲਕਾ ਹੋਰੀ, ਉਹ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਗਾ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਉਲੀਕਿਆ ਹੋਇਆ ਪ੍ਰੋਗਰਾਮ ਹੈ। ਗੁਰਪ੍ਰੀਤ ਹੋਰਾਂ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਨੂੰ ਬਣਾਇਆ ਗਿਆ ਸੀਗਾ ਜੀ ਕਨਵੀਨਰ,
ਤਾਂ ਉਦੋਂ ਵੀ ਉਹ ਪਾਰਟੀ ਦੇ ਵਿੱਚ ਸੀ, ਅੱਜ ਵੀ ਪਾਰਟੀ ਦੇ ਵਾਸਤੇ ਜਿਹੜਾ ਜੀ ਉਹ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇ ਤਬਦੀਲੀ ਇੱਥੇ ਕੋਈ ਪਾਰਟੀ ਜਿਹੜੀ ਆ ਜੀ ਉਹ ਕਰਦੀ ਆ ਤੇ ਉਹਦੇ ਉੱਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਊਗਾ, ਪਰ ਸੰਵਿਧਾਨਕ ਰੂਪ ਦੇ ਵਿੱਚ ਇਹ ਤਬਦੀਲੀ ਜਿਹੜੀ ਹੈ ਜੀ ਉਹ ਕੀਤੀ ਜਾਵੇ। ਹੁਣ ਵੇਖਣਾ ਇਹ ਹੋਊਗਾ ਕਿ ਦਿੱਲੀ ਦਾ ਕੰਮ ਜਿਹੜਾ ਜੀ ਪਾਰਟੀ ਦੇ ਮੁਤਾਬਕ ਨਿਬੇੜਨ ਤੋਂ ਬਾਅਦ ਕੀ ਪੰਜਾਬ ਵਾਲੀ ਸਾਈਡ ਦੇ ਉੱਤੇ ਵੀ ਉਹ ਧਿਆਨ ਛੇਤੀ ਦਿੰਦੇ ਨੇ ਜਾਂ ਨਹੀਂ। ਬਿਲਕੁਲ ਜੀ, ਜੇ ਪੰਜਾਬ ਦੇ ਵਿੱਚ ਦੇਖਿਆ ਗਿਆ ਜਾਵੇ ਤਾਂ ਜਿੰਨੀਆਂ ਵੀ ਪਾਰਟੀਆਂ ਆ ਉਹਨਾਂ ਦੇ ਵਿੱਚ ਆਪਸ ਵਿੱਚ ਹੀ ਕਾਟੋ ਕਲੇਸ਼ ਆ ਜਿਹੜਾ ਨਾ ਉਹ ਬਹੁਤ ਜ਼ਿਆਦਾ ਸਾਰੀਆਂ ਪਾਰਟੀਆਂ ਦੇ ਵਿੱਚ। ਸਿਰਫ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਅੱਗੇ ਆਪਾਂ ਗੱਲ ਕੀਤੀ ਸੀਗੀ ਜਿਹੜੇ ਪਿਓ ਪੁੱਤ ਅਕਾਲੀ ਦਲ ਦੇ ਵਿੱਚ ਸੀਗੇ ਉਹ ਮਾਰੇ ਗਏ ਸੀਗੇ, ਉਹਨਾਂ ਦਾ ਸੰਸਕਾਰ ਵੀ ਨਹੀਂ ਹੋਇਆ ਹਜੇ। ਬਿਲਕੁਲ ਜੀ, ਐਕਚੁਅਲੀ ਇਹ ਕੰਮ ਜਿਹੜਾ ਜੀ ਕਾਫੀ ਅੜੀ ਵਾਲਾ ਹੋ ਗਿਆ। ਜਿਹੜੇ ਅਕਾਲੀ ਆਗੂ ਨੇ ਫਿਰੋਜ਼ਪੁਰ ਦੇ ਵਿੱਚ ਉਹ ਧਰਨਾ ਲਾ ਕੇ ਬਹਿ ਗਏ ਫਿਰੋਜ਼ਪੁਰ ਛਾਉਣੀ ਦੇ ਮੁੱਖ ਚੌਕ ਦੇ ਵਿੱਚ, ਔਰ ਇੱਥੇ ਜਿਹੜੇ ਮਾਰੇ ਗਏ ਪਿਓ ਪੁੱਤ ਸੀਗੇ ਜੀ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋਇਆ। ਜਿਹੜੇ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਤਫਤੀਸ਼ੀ ਥਾਣੇਦਾਰ ਕੁਲਦੀਪ ਸਿੰਘ ਨੂੰ ਕੇਸ ਦੇ ਵਿੱਚ ਨਾਮਜ਼ਦ ਨਹੀਂ ਕੀਤਾ ਜਾਂਦਾ ਜਾਂ ਜਿਹੜੇ ਕਾਂਗਰਸੀ ਆਗੂਆਂ ਨੇ ਜਿਹੜੇ ਕਹਿਣ ਦੇ ਉੱਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਉਸ ਆਗੂ ਨੂੰ ਇਹਦੇ ਵਿੱਚ ਨਾਮਜ਼ਦ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਉਹ ਅੰਤਮ ਸੰਸਕਾਰ ਜਿਹੜਾ ਜੀ ਉਹ ਨਹੀਂ ਕਰਨਗੇ। ਜਿਹੜੇ ਇਹ ਅਕਾਲੀ ਆਗੂ ਨੇ ਉਹਨਾਂ ਨੇ ਇਹ ਕਿਹਾ ਕਿ ਕਾਂਗਰਸੀ ਆਗੂਆਂ ਤੇ ਪੁਲਿਸ ਦੀ ਸ਼ਹਿ ਦੇ ਉੱਤੇ ਇਹ ਘਟਨਾ ਜਿਹੜੀ ਹੈ ਜੀ ਉਹ ਵਾਪਰੀ ਆ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਕਤਲ ਹੋਏ ਨੇ ਉਹਨਾਂ ਨੇ ਬਾਰ-ਬਾਰ ਪੁਲਿਸ ਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤਾਂ ਦਿੱਤੀਆਂ ਸੀ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਪਰ ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ASI ਆ ਕੁਲਦੀਪ ਸਿੰਘ ਉਹਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਸੀ। ਉਹ ਜਾਣ ਬੁੱਝ ਕੇ ਟਾਲ ਮਟੋਲ ਜਿਹੜਾ ਜੀ ਉਹ ਕਰਦਾ ਰਿਹਾ ਔਰ ਉਹਦੀ ਸ਼ਹਿ ਦੇ ਉੱਤੇ ਜਿਹੜਾ ਸੀਗਾ ਇਹ ਹਮਲਾ ਹੋਇਆ। ਅੱਜ ਜਿਹੜਾ ਵੇਖਣ ਵਾਲਾ ਹੋਊਗਾ ਜੀ, ਪੁਲਿਸ ਜਿਹੜੀ ਆ ਉਹ ਇਹ ਕਹਿ ਰਹੀ ਹੈ ਕਿ ਪੁਲਿਸ ਦੇ ਜਿਹੜੇ ਸੀਨੀਅਰ ਆਫੀਸਰ ਨੇ ਉਹ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਅੱਜ ਜਿਹੜੀ ਹੈ ਜੀ ਉਹ ਕਰਨਗੇ ਔਰ ਇਹਨਾਂ ਨੂੰ ਮਨਾਉਣਗੇ ਕਿ ਅੰਤਮ ਸੰਸਕਾਰ ਜਿਹੜਾ ਜੀ ਉਹ ਪਿਓ ਪੁੱਤ ਦਾ ਕੀਤਾ ਜਾਵੇ। ਅਕਾਲੀਆਂ ਦੇ ਉੱਤੇ ਜਿਹੜੇ ਹਮਲੇ ਨੇ ਜਿਉਂ ਕਾਂਗਰਸ ਦੀ ਸਰਕਾਰ ਬਣੀ ਹੈ ਜੀ ਉਹ ਨਿਰੰਤਰ ਜਾਰੀ ਨੇ ਪਿੰਡਾਂ ਥਾਵਾਂ ਦੇ ਉੱਤੇ ਔਰ ਇਸ ਕਰਕੇ ਜੀ ਕਈ ਕਤਲ ਪੰਜਾਬ ਦੇ ਵਿੱਚ ਹੋ ਚੁੱਕੇ ਨੇ। ਬਿਲਕੁਲ ਜੀ, ਬਹੁਤ ਮਾੜੀ ਗੱਲ ਹੈ। ਬੇਸ਼ੱਕ ਵਾਰੋ ਦਾ ਵੱਟਾ ਹੀ ਲੈ ਰਹੇ ਆ ਪਰ ਬਹੁਤ ਮਾੜੀ ਗੱਲ ਆ ਆਮ ਲੋਕਾਂ ਦੇ ਲਈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਰੋੜਾਂ ਰੁਪਏ ਇਕੱਠੇ ਕਰਨ ਵਾਲੇ ਅੱਜ ਦਾਨ ਦੇ ਸਹਾਰੇ ਆਪਣਾ ਆਫਿਸ ਚਲਾਉਣਗੇ। ਬਿਲਕੁਲ ਜੀ, ਇਹ ਜਿਹੜਾ ਅਕਾਲੀ ਦਲ ਹੈ ਜੀ ਉਹ ਸਮਝਿਆ ਜਾਂਦਾ ਹੈ ਕਿ ਜਿਹੜੀਆਂ ਅਮੀਰ ਪਾਰਟੀਆਂ ਨੇ ਭਾਰਤ ਦੀਆਂ ਉਹਨਾਂ ਦੇ ਵਿੱਚੋਂ ਇੱਕ ਹੈ, ਕਿਉਂਕਿ ਪਿਛਲੇ 10 ਸਾਲਾਂ ਦੇ ਦੌਰਾਨ ਜਿਹੜੇ ਵੱਖ-ਵੱਖ ਬਿਜ਼ਨਸਮੈਨ ਨੇ ਉਹਨਾਂ ਤੋਂ ਕੋਈ 101 ਕਰੋੜ ਰੁਪਈਏ ਦੀ ਰਾਸ਼ੀ ਜਿਹੜੀ ਆ ਉਹ ਦਾਨ ਦੇ ਵਿੱਚ ਉਹਨੂੰ ਮਿਲੀ ਆ। ਜਿਹੜੀਆਂ ਇਲੈਕਸ਼ਨਾਂ ਦੇ ਦੌਰਾਨ ਪੈਸਾ ਮਿਲਿਆ ਉਹ ਇਹਦੇ ਵਿੱਚ ਸ਼ਾਮਲ ਨੀਗਾ, ਪਰ ਪਾਰਟੀ ਜਿਹੜੀ ਹੈ ਜੀ ਉਹਨੇ ਹੁਣ ਇਹ ਕਿਹਾ ਕਿ ਜਿਹੜਾ ਉਹਦਾ ਆਲੀਸ਼ਾਨ ਦਫ਼ਤਰ ਹੈ ਸੈਕਟਰ 28 ਦੇ ਵਿੱਚ ਚੰਡੀਗੜ੍ਹ ਦੇ ਵਿੱਚ, ਉਹ ਕਹਿੰਦੇ ਇਹਨੂੰ ਚਲਾਉਣ ਦੇ ਵਾਸਤੇ ਉਹਨੇ ਦਫ਼ਤਰੀ ਖਰਚਾ ਚਲਾਉਣ ਲਈ ਪਾਰਟੀ ਮੈਂਬਰਾਂ ਤੋਂ ਚੰਦਾ ਮੰਗਿਆ। ਜਿਹੜੇ MP ਤੇ ਜਿਹੜੇ MLA ਨੇ ਉਹਨਾਂ ਨੂੰ ਪਰ ਮਹੀਨੇ 5000 ਰੁਪਇਆ ਦੇਣ ਦੀ ਹਦਾਇਤ ਜਿਹੜੀ ਹੈ ਜੀ ਉਹ ਕੀਤੀ ਗਈ ਆ। ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿਉਂਕਿ ਪਾਰਟੀ ਨੇ ਤੁਹਾਨੂੰ ਟਿਕਟਾਂ ਦਿੱਤੀਆਂ, ਪਾਰਟੀ ਦੇ ਸਹਾਰੇ ਤੁਸੀਂ ਇਹਨਾਂ ਅਹੁਦਿਆਂ ਤੱਕ ਪਹੁੰਚੇ, ਤਨਖਾਹਾਂ ਭੱਤੇ ਲੈਂਦੇ ਹੋ ਤੇ ਇਸ ਕਰਕੇ ਜਿਹੜਾ ਜੀ 5-5000 ਰੁਪਇਆ ਕੱਢੋ ਆਪਣੀਆਂ ਜੇਬਾਂ ਚੋਂ ਤਾਂ ਕਿ ਇਹ ਦਫ਼ਤਰ ਜਿਹੜਾ ਜੀ ਉਹ ਚੰਡੀਗੜ੍ਹ ਵਾਲਾ ਚਲਾਇਆ ਜਾ ਸਕੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਇਹ ਦਫ਼ਤਰ ਹੈ ਇਹਦਾ ਕੋਈ 2-2.5 ਲੱਖ ਰੁਪਈਆ ਜਿਹੜਾ ਜੀ ਉਹ ਖਰਚਾ ਦੱਸੀਦਾ ਔਰ ਕੁਝ ਖਰਚਾ ਜਿਹੜਾ ਜੀ ਇਹ ਜ਼ਿਆਦਾ ਵੀ ਦੱਸ ਰਹੇ ਨੇ। ਤੋ ਇਸ ਕਰਕੇ ਇਹਨੂੰ ਚਲਾਉਣ ਦੇ ਵਾਸਤੇ ਕਿਹਾ ਗਿਆ, ਪਰ ਸਵਾਲ ਇਹ ਹੈ ਜੀ ਕਿ ਜਿਹੜਾ 101 ਕਰੋੜ ਰੁਪਈਆ ਜਿਹੜਾ ਪਾਰਟੀ ਨੂੰ ਚੰਦੇ ਦੇ ਰੂਪ ਦੇ ਵਿੱਚ ਆਇਆ, ਜੇ ਉਹ ਚੰਦਾ ਪਾਰਟੀ ਦੇ ਕੋਲੇ ਜਿਹੜਾ ਜੀ ਉਹ ਪਿਆ ਬੈਂਕ ਦੇ ਵਿੱਚ ਜਮ੍ਹਾਂ, ਇੰਨੇ ਪੈਸੇ ਦੇ ਵਿਆਜ ਦੇ ਨਾਲ ਤਾਂ ਜਿੱਡਾ ਵੱਡਾ ਮਰਜ਼ੀ ਦਫ਼ਤਰ ਜਿਹੜਾ ਜੀ ਉਹ ਚਲਾਇਆ ਜਾਵੇ, ਪਰ ਚੰਦਾ ਮੰਗ ਕੇ ਜਿਹੜਾ ਜੀ ਇਹ ਦਫ਼ਤਰ ਚਲਾਉਣਾ ਬੇਸ਼ੱਕ ਜਿਹੜੇ ਅਕਾਲੀ ਦਲ ਵਾਲੇ ਨੇ ਜੀ ਉਹ ਕਹੀ ਜਾਂਦੇ ਨੇ ਕਿ ਠੀਕ ਹੈ, ਪਰ ਅੰਦਰ ਖਾਤੇ ਇਹ ਕਿਹਾ ਜਾ ਰਿਹਾ ਜੀ ਉਹਨਾਂ ਦੇ ਵੱਲੋਂ ਕਿ ਇਹ ਨਵੀਂ ਗੱਲ ਜਿਹੜੀ ਆ ਉਹਨਾਂ ਨੂੰ ਲੱਗ ਰਹੀ ਹੈ ਕਿ ਇਉਂ ਚੰਦਾ ਲੈ ਕੇ ਦਫ਼ਤਰ ਕਿੰਨੀ ਦੇਰ ਤੱਕ ਜਿਹੜਾ ਜੀ ਉਹ ਚਲਾਇਆ ਜਾਊਗਾ। ਇਸ ਵੇਲੇ ਚੰਦਾ ਦੇਣ ਵਾਲਿਆਂ ਦੀ ਗਿਣਤੀ ਜਿਹੜੀ ਆ ਜੀ ਉਹ 100 ਦੇ ਕਰੀਬ ਹੈਗੀ ਆ, ਜਿਹਦੇ ਵਿੱਚ 15 ਵਿਧਾਇਕ, 7 ਸੰਸਦ ਮੈਂਬਰ ਲੋਕ ਸਭਾ ਤੇ ਰਾਜ ਸਭਾ ਜਿਹੜੇ ਨੇ, ਔਰ 5 ਲੱਖ ਰੁਪਈਆ ਜਿਹੜੀ ਰਾਸ਼ੀ ਆ ਮਹੀਨੇ ਦੀ ਉਹ ਸੌਖਿਆਂ
ਇਕੱਠੀ ਜਿਹੜੀ ਆ ਜੀ ਉਹ ਕੀਤੀ ਜਾ ਸਕਦੀ ਆ। 100 ਜਿਹੜਾ ਜੇ 100 ਦੇ 100 ਜਿਹੜਾ ਉਹ 5000 ਦੇ ਹਿਸਾਬ ਦੇ ਨਾਲ ਦਿੰਦੇ ਨੇ, ਤਾਂ ਇਹ ਦਫ਼ਤਰ ਜਿਹੜਾ ਜੀ ਉਹ ਆਲੀਸ਼ਾਨ ਤਰੀਕੇ ਦੇ ਨਾਲ ਪਾਰਟੀ ਚਲਾਊਗੀ। ਇਹ ਨਵਾਂ ਤਰੀਕਾ ਜਿਹੜਾ ਜੀ ਉਹ ਕੱਢਿਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜੀ। ਬਿਲਕੁਲ ਜੀ, ਤਰੀਕੇ ਤਾਂ ਬਹੁਤ ਆ ਜੀ, ਮੈਨੇਜ ਸਾਰਾ ਕੁਝ ਕਰ ਲੈਂਦੇ, ਪੈਸੇ ਇਕੱਠੇ ਕਰਨ ਦੇ ਤਰੀਕੇ ਤਾਂ ਇਹਨਾਂ ਤੋਂ ਸਿੱਖ ਲੈ ਕੋਈ ਨਾ ਕੋਈ। ਅਤੇ ਅੱਗੇ ਆਪਾਂ ਬਠਿੰਡਾ ਦੀ ਰਿਫਾਈਨਰੀ ਦੀ ਜੇ ਗੱਲ ਕਰੀਏ ਤਾਂ ਉਸ ਦੀ ਮੁਰੰਮਤ ਸ਼ੁਰੂ ਹੋਈ ਅਤੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ। ਐਕਚੁਅਲੀ ਜੀ ਜਿਹੜੀ ਇਹ ਬਠਿੰਡਾ ਰਿਫਾਈਨਰੀ ਆ, ਜਿਉਂ ਇਹ ਲੱਗੀ ਆ, ਇਹਦੇ ਜਿਹੜਾ ਜੀ ਇਹਦੀ ਮੁਰੰਮਤ ਨਹੀਂ ਹੋਈ। ਹੁਣ ਇਹਦੀ ਜ਼ਰੂਰੀ ਮੁਰੰਮਤ ਦੇ ਵਾਸਤੇ 1.5 ਮਹੀਨੇ ਲਈ ਜਿਹੜੀ ਆ ਜੀ ਇਹ ਬੰਦ ਕੀਤੀ ਗਈ ਆ। ਔਰ ਇੱਕ ਤਾਂ ਇਹਦਾ ਵਿਸਥਾਰ ਕੀਤਾ ਜਾ ਰਿਹਾ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਜਿਹੜੀ ਲੱਗੀ ਆ ਇਹਦਾ, ਔਰ ਇਹਦੇ ਨਾਲ ਨਾਲ ਜਿਹੜੀ ਮੁਰੰਮਤ ਆ ਜੀ ਉਹ ਹੋ ਰਹੀ ਆ, ਜਿਹਦੇ ਕਰਕੇ ਅਗਲੇ 1.5 ਮਹੀਨੇ ਤੱਕ ਜਿਹੜੀ ਹੈ ਜੀ ਇਹ ਬੰਦ ਰਹੂਗੀ। 15 ਜੂਨ ਤੱਕ ਇੱਥੇ ਕੋਈ ਉਤਪਾਦਨ ਜਿਹੜਾ ਜੀ ਉਹ ਨਹੀਂ ਹੋਊਗਾ। ਜਿਹੜੀ ਇਹਦੀ ਰਿਪੇਅਰ ਹੋ ਰਹੀ ਆ ਜੀ, ਇਹਦੇ ਉੱਤੇ ਕਰੀਬ ਜਿਹੜਾ ਜੀ ਵਿਸਥਾਰ ਤੇ ਰਿਪੇਅਰ ਦੇ ਉੱਤੇ ਕੋਈ 2000 ਕਰੋੜ ਰੁਪਈਆ ਜਿਹੜਾ ਜੀ ਉਹ ਖਰਚ ਹੋਣ ਦੇ ਦੱਸਿਆ ਜਾ ਰਿਹਾ। ਔਰ ਇਹ ਵੱਡੀ ਮੁਰੰਮਤ ਜਿਹੜੀ ਹੈ ਜੀ ਇਹਦੇ ਉੱਤੇ ਇੰਨਾ ਪੈਸਾ ਜਿਹੜਾ ਉਹ ਲੱਗਣਾ, ਇਹਦੇ ਵਾਸਤੇ ਜਿਹੜੇ ਜੀ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਲਿਆਂਦੇ ਗਏ ਨੇ। ਔਰ ਜਿਹੜੇ ਬਾਹਰੋਂ ਵੀ ਜੀ ਕਈ ਮਾਹਰ ਜਿਹੜੇ ਨੇ ਉਹ ਪਹੁੰਚੇ ਨੇ। 200 ਕਰੇਨਾ ਹੈਡ ਰਿਫਾਈਨਰੀ ਦੇ ਵਿੱਚ ਜਿਹੜੇ ਦਿੱਤੇ ਗਏ ਨੇ। 15000 ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਰਾਮਾ ਇਲਾਕੇ ਦੇ ਵਿੱਚ ਜਿਹੜੇ ਪਹੁੰਚੇ ਨੇ, ਜਿੱਥੇ ਇਹਨਾਂ ਦੇ ਵਾਸਤੇ ਜਿਹੜੀਆਂ ਜੀ 2 ਦਰਜਨ ਦੇ ਕਰੀਬ ਬਿਹਾਰੀ ਕਲੋਨੀਆਂ ਜਿਹੜੀਆਂ ਉਹ ਬਣਾਈਆਂ ਗਈਆਂ ਨੇ। ਇਸ ਪ੍ਰੋਜੈਕਟ ਦੇ ਵਾਸਤੇ ਇਹ ਇੰਨੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਕੰਮ ਜਿਹੜਾ ਜੀ ਉਹ ਮਿਲਣਾ। ਇਹਦਾ ਅਸਰ ਜਿਹੜਾ ਜੇ ਦੇਖਿਆ ਜਾਵੇ ਤਾਂ ਟਰਾਂਸਪੋਰਟ ਜਿਹੜਾ ਜੀ ਉਹਦੇ ਉੱਤੇ ਇਹਦਾ ਅਸਰ ਜ਼ਰੂਰ ਪਊਗਾ, ਕਿਉਂਕਿ ਇਹਦੀ ਜਿਹੜਾ ਜੀ ਬੰਦ ਰਹੂਗਾ, ਉਤਪਾਦਨ ਬੰਦ ਰਹੂਗਾ। ਪਰ ਦੂਜਾ ਇਹਦਾ ਪੱਖ ਇਹ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਜੀ ਕਿ ਇੰਨੇ 1000 ਕਰੋੜ ਰੁਪਈਆ ਇਹਦੀ ਜਿਹੜੀ ਇਹਦੇ ਉੱਤੇ ਲੱਗਣਾ ਰਿਪੇਅਰ ਦੇ ਉੱਤੇ, ਔਰ ਜਿਹਦੇ ਕਰਕੇ ਜਿਹੜਾ ਜੀ ਇਸ ਜਗ੍ਹਾ ਦੇ ਉੱਤੇ ਬਿਜ਼ਨਸ ਵੀ ਵੱਡੇ ਗਿਣਤੀ ਚ ਆਊਗਾ। ਔਰ 15000 ਮਜ਼ਦੂਰ ਨੂੰ ਜਿਹੜਾ ਜੀ ਉਹ ਬਿਜ਼ਨਸ ਇੱਥੇ ਮਿਲੂਗਾ। ਸੋ ਭਾਵੇਂ 1.5 ਮਹੀਨੇ ਦੇ ਵਾਸਤੇ ਹੀ ਜਿਹੜਾ ਜੀ ਉਹ ਮਿਲਣਾ। ਔਰ ਹੁਣ ਤੱਕ ਦੀ ਜਿਉਂ ਇਹ ਸ਼ੁਰੂ ਹੋਈ ਹੈ ਰਿਫਾਈਨਰੀ, ਉਦੋਂ ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਇਹ ਰਿਪੇਅਰ ਜਿਹੜੀ ਉਹ ਕਹੀ ਜਾ ਰਹੀ ਹੈ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਜਿਹੜੇ ਮਜ਼ਦੂਰ ਆ ਉਹ ਬਾਹਰੋਂ ਲਿਆਂਦੇ ਗਏ ਆ, ਅਤੇ ਕੀ ਪੰਜਾਬ ਦੇ ਵਿੱਚ ਆਟਾ ਦਾਲ ਸਕੀਮ 'ਤੇ ਲਾ ਕੇ ਸਾਰਿਆ ਜਾ ਰਿਹਾ, ਉਹ ਲੋਕ ਕਿਉਂ ਕੰਮ ਨਹੀਂ ਕਰਦੇ? ਉਹ ਦੇਖੋ ਉਹਨਾਂ ਦੇ ਜਿਹੜਾ ਜੀ ਕੰਮ ਕਰਨ ਦੇ ਤਰੀਕੇ ਹੋਰ ਨੇ। ਤੁਸੀਂ ਇੱਥੇ ਜਿਹੜੇ ਲੇਬਰ ਚੌਂਕ ਨੇ ਉਹਨਾਂ ਦੇ ਵਿੱਚ ਤੁਸੀਂ ਜਾਓ ਤਾਂ ਮੰਨ ਲਓ ਜਿਵੇਂ ਜੇ 9 ਵਜੇ ਕੰਮ ਸਟਾਰਟ ਹੁੰਦਾ ਦਿਹਾੜੀ ਤੇ ਕੋਈ 9:30 ਪੌਣੇ 10 ਵਜੇ ਜਿਹੜਾ ਜੀ ਉਹ ਜਾਵੇ, 10 ਵਜੇ ਲੈ ਕੇ ਆਵੇ ਮਜ਼ਦੂਰ। ਭੰਨ ਤੋੜ ਤਾਂ ਜਿਹੜਾ ਜੀ ਉਹ ਕਰਦਾ ਹੀ ਆ, ਇੰਨੇ ਘੱਟ ਲੈਣੀ ਇੰਨਾ ਹੋ ਗਿਆ ਉੱਤੇ। ਜਿਹੜੇ ਪੰਜਾਬੀ ਨੇ ਉਹ ਨਹੀਂ ਤੁਰਦੇ ਜੀ, ਉਹ ਉੱਥੋਂ ਵਾਪਸ ਚਲੇ ਜਾਂਦੇ ਨੇ। ਜਿਹੜੇ ਪ੍ਰਵਾਸੀ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿਹਾੜੀ ਜਿਹੜੀ ਆ ਜੀ ਉਹ ਜ਼ਰੂਰ ਲਾਉਂਦੇ ਨੇ, ਕਿਉਂਕਿ ਉਹਨਾਂ ਨੇ ਕੁਝ ਮਹੀਨਿਆਂ ਦੇ ਵਾਸਤੇ ਇੱਥੇ ਕੰਮ ਕਰਨਾ ਹੁੰਦਾ। ਉਹ ਕਰਕੇ ਫਿਰ ਜਿਹੜਾ ਜੀ ਉਹ ਚਲੇ ਜਾਂਦੇ ਨੇ ਦੂਜੇ ਸੂਬਿਆਂ ਨੂੰ। ਉਹ ਘੱਟ ਪੈਸਿਆਂ ਦੇ ਉੱਤੇ ਵੀ ਜਿਹੜਾ ਜੀ ਉਹ ਕੰਮ ਕਰ ਲੈਂਦੇ ਨੇ। ਪੰਜਾਬੀ ਜਿਹੜੇ ਨੇ ਉਹ ਕੰਮ ਨਹੀਂ ਕਰਦੇ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਿ 2 ਦਰਜਨ ਦੇ ਕਰੀਬ ਬਿਹਾਰੀ ਕਲੋਨੀਆਂ ਜਿਹੜੀਆਂ ਜੀ ਉਹ ਬੜੀਆਂ ਨੇ। ਸੋ ਸਾਰਾ ਮਜ਼ਦੂਰ ਜਿਹੜਾ ਜੀ ਕਿਉਂਕਿ ਇਹਦੀ ਕਿਹੜਾ ਕੋਈ ਐਡਵਰਟਾਈਜ਼ਮੈਂਟ ਹੋਈ ਹੈ, ਉੱਧਰੋਂ ਉਚੇਚੇ ਤੌਰ ਦੇ ਉੱਤੇ ਲਿਆਂਦੇ ਗਏ ਆ ਜੀ ਬਿਹਾਰ ਵਾਲੀ ਸਾਈਡ ਤੋਂ ਇਹ ਮਜ਼ਦੂਰ। ਬਿਲਕੁਲ ਜੀ, ਵਿਹਲੇ ਰਹਿਣ ਨਾਲੋਂ ਤਾਂ ਵਧੀਆ ਕਿ ਜੇ ਥੋੜ੍ਹੇ ਪੈਸੇ ਮਿਲਦੇ ਤਾਂ ਉਹਦੇ 'ਤੇ ਵੀ ਕੰਮ ਕਰ ਲੈਣਾ ਚਾਹੀਦਾ। ਅਤੇ ਅੱਗੇ ਆਪਾਂ ਉਹ ਸਲਵਿੰਦਰ ਸਿੰਘ ਦੀ ਗੱਲ ਕਰਦੇ ਹਾਂ, ਅਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਹੁੰਦਾ ਹੈ ਕਿ ਉਹਦਾ ਹੁਣ ਕੀ ਹੋਇਆ ਅਤੇ ਸਰਕਾਰ ਉਸ ਨੂੰ ਜਬਰੀ ਰਿਟਾਇਰ ਕਰਨ 'ਤੇ। ਸਲਵਿੰਦਰ ਸਿੰਘ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਜੀ। ਜਦੋਂ ਇੱਥੇ ਪਠਾਨਕੋਟ ਦੇ 에ਅਰਬੇਸ ਦੇ ਉੱਤੇ ਹਮਲਾ ਹੋਇਆ ਸੀਗਾ, ਉਦੋਂ ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਨੇ ਬਾਰ-ਬਾਰ ਪੁੱਛਗਿੱਛ ਉਹਦੇ ਤੋਂ ਦਿੱਲੀ ਸੱਦ ਕੇ ਕੀਤੀ ਸੀਗੀ। ਉਦੋਂ ਲੱਗਦਾ ਸੀ ਕਿ ਅੱਜ ਅਰੈਸਟ ਹੈ, ਭਲਕੇ ਅਰੈਸਟ ਹੈ। ਬਾਅਦ ਦੇ ਵਿੱਚ ਮਾਮਲਾ ਅਰੈਸਟ ਤੱਕ ਨਹੀਂ ਗਿਆ। ਨਾ ਇਹ ਕਿਹਾ ਗਿਆ ਇੱਕ ਜਿਹੜਾ ਜੀ ਪੱਖ ਵੱਲੋਂ ਕਿ ਉਹਨੂੰ ਕਲੀਨ ਚਿੱਟ ਮਿਲ ਗਈ ਹੈ, ਜਦੋਂ ਕਿ ਕਦੀ ਕਲੀਨ ਚਿੱਟ ਦੀ ਗੱਲ NIA ਨੇ ਨਹੀਂ ਕੀਤੀ। ਜਿਹੜਾ ਕੇਸ ਪਠਾਨਕੋਟ 에ਅਰਬੇਸ ਹਮਲੇ ਦੇ ਉੱਤੇ ਹੋਇਆ ਜੀ, ਉਹਦੇ ਵਿੱਚ ਗਵਾਹੀ ਦੇ ਰੂਪ ਦੇ ਵਿੱਚ ਵੀ ਸਲਵਿੰਦਰ ਸਿੰਘ ਹੈਗਾ।
ਉਹਦੇ ਉੱਤੇ ਕੁਝ ਹੋਰ ਕੇਸ ਜਿਹੜੇ ਆ ਜੀ ਉਹ ਹੋਏ ਆ। ਕੁਝ ਔਰਤਾਂ ਨੇ ਉਹਦੇ ਉੱਤੇ ਜਿਹੜਾ ਜੀ ਉਹ ਦੋਸ਼ ਲਾਏ ਨੇ। ਇੱਕ ਖਾਸ ਤੌਰ ਦੇ ਉੱਤੇ ਔਰਤ ਨੇ ਇਹ ਕਿਹਾ ਕਿ ਉਹਦੀ ਪਹਿਲੀ ਪਤਨੀ ਆ ਉਹਨੂੰ ਤਲਾਕ ਦਿੱਤੇ ਤੋਂ ਬਿਨਾਂ ਉਹਨੇ ਜਿਹੜਾ ਜੀ ਹੋਰ ਵਿਆਹ ਕੀਤਾ। ਇੱਦਾਂ ਦੇ ਜਾਂ ਜਿਹੜੇ ਸ਼ੋਸ਼ਣ ਦੇ ਕੇਸ ਨੇ ਉਹਦੇ ਉੱਤੇ ਕਈ ਹੋਏ ਨੇ ਡਿਊਰਿੰਗ ਜੌਬ। ਉਹ ਚਰਚਾ ਦਾ ਵਿਸ਼ਾ ਇਸ ਕਰਕੇ ਵੀ ਬਣਦਾ ਰਿਹਾ ਕਿ ਸੁੱਚਾ ਸਿੰਘ ਲੰਗਾਹ ਦਾ ਉਹ ਖਾਸਮ ਖਾਸ ਹੈ। ਸੁੱਚਾ ਸਿੰਘ ਲੰਗਾਹ ਜਿਹੜਾ ਅਕਾਲੀ ਆਗੂ ਹੈ ਜੀ ਉਹਦਾ ਬਣਾਇਆ ਹੋਇਆ ਜਿਹੜਾ ਫਾਰਮ ਹਾਊਸ ਹੈ ਉਹਦੀ ਬਹੁਤੀ ਦੇਖ ਰੇਖ ਇਹੀ ਕਰਦਾ ਰਿਹਾ। ਔਰ ਹੀਰੇ ਜਿਹੜੇ ਜੀ ਉਹ ਲੈ ਕੇ ਜਿਹੜਾ ਸਮਗਲਰ ਹੈ ਉਹਨਾਂ ਨੂੰ ਲਗਾਉਂਦਾ ਰਿਹਾ ਤੇ ਸਮਗਲਰਾਂ ਦੀ ਆੜ ਦੇ ਵਿੱਚ ਹੀ ਕਿਤੇ ਅੱਤਵਾਦੀ ਲਗਾ ਬੈਠਾ ਸੀ ਜਦੋਂ ਚਰਚਾ ਦਾ ਵਿਸ਼ਾ ਬਣਿਆ। ਹੁਣ ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹ ਇਹਦੇ ਤੋਂ ਖਹਿੜਾ ਛਡਾਉਣਾ ਚਾਹੁੰਦੀ ਆ। ਇਹ ਕਿਹਾ ਜਾ ਰਿਹਾ ਜੀ ਕਿ ਸਲਵਿੰਦਰ ਸਿੰਘ ਨੂੰ ਜਬਰੀ ਰਿਟਾਇਰ ਕੀਤਾ ਜਾ ਰਿਹਾ ਹੈ। ਔਰ ਜਿਹੜੇ DGP ਨੇ ਉਹਨਾਂ ਨੇ ਹਫ਼ਤਾ ਪਹਿਲਾਂ ਸਲਵਿੰਦਰ ਦੀ ਜਬਰੀ ਰਿਟਾਇਰਮੈਂਟ ਦਾ ਕੇਸ ਗ੍ਰਹਿ ਵਿਭਾਗ ਨੂੰ ਜਿਹੜਾ ਜੀ ਉਹ ਭੇਜ ਦਿੱਤਾ। ਤਰਕ ਇਹ ਦਿੱਤਾ ਗਿਆ ਕਿ ASI ਤੋਂ ਲੈ ਕੇ ਹੁਣ ਤੱਕ ਸਲਵਿੰਦਰ ਦੀ ਨੌਕਰੀ ਵਿਵਾਦਾਂ ਦੇ ਵਿੱਚ ਘਿਰੀ ਰਹੀ ਹੈ ਤੇ ਇਸ ਅਫਸਰ ਨੂੰ ਉਹ ਹੁਣ ਲਾਂਭੇ ਕਰ ਦੇਣਾ ਜਿਹੜਾ ਜੀ ਉਹ ਚਾਹੁੰਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਗ੍ਰਹਿ ਵਿਭਾਗ ਤੋਂ ਇਸ ਫਾਈਲ ਦੇ ਉੱਤੇ ਸਹੀ ਪੈਣ ਦੀ ਪੂਰੀ ਆਸ ਹੈ ਤੇ ਅਗਲੇ ਕੁਝ ਦਿਨਾਂ ਦੇ ਦੌਰਾਨ ਬਹੁਤ ਚਰਚਿਤ ਰਹੇ ਸੁੱਚਾ ਸਿੰਘ ਲੰਗਾਹ ਦੇ ਖਾਸਮ ਖਾਸ ਸਲਵਿੰਦਰ ਸਿੰਘ ਨੂੰ ਜਬਰੀ ਰਿਟਾਇਰ ਕਰ ਦਿੱਤਾ ਜਾਊਗਾ ਜੀ। ਤੇ ਜੇ ਅੱਗੇ ਆਪਾਂ ਗੱਲ ਕਰਦੇ ਹਾਂ, ਹੈੱਡ ਗ੍ਰੰਥੀ ਲਾਇਆ ਜਾਊਗਾ ਗੁਰਮੁਖ ਸਿੰਘ ਨੂੰ, ਇਹ ਅਫਵਾਹਾਂ ਫੈਲ ਰਹੀਆਂ ਨੇ ਜੀ। ਜਿਹੜੀ ਐਕਚੁਅਲੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਾਰੇ ਦੇ ਵਿੱਚ ਖੁਲਾਸੇ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਜਿਹੜੇ ਤੱਕ ਦਮਦਮਾ ਸਾਹਿਬ ਦੇ ਜਥੇਦਾਰ ਸਨ, ਜਿਵੇਂ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਸਰਸੇ ਵਾਲੇ ਕੇਸ ਦੇ ਵਿੱਚ ਕੀ ਕੁਝ ਹੋਇਆ ਸੀਗਾ, ਕਿਵੇਂ ਉਹਨਾਂ ਨੂੰ ਕੋਠੀ ਦੇ ਵਿੱਚ ਸੱਦ ਕੇ ਚਿੱਠੀ ਫੜਾਈ ਗਈ ਸੀ ਕਿ ਆਹ ਚਿੱਠੀ ਹੈ ਤੇ ਜਾ ਕੇ ਹੁਕਮਨਾਮਾ ਜਾਰੀ ਕਰੋ ਕਿ ਪਿਛਲਾ ਹੁਕਮਨਾਮਾ ਖਤਮ ਤੇ ਗਾਂ ਮਾਫੀ ਜਿਹੜੀ ਹੈ ਜੀ ਉਹ ਦੇ ਦਿੱਤੀ। ਉਦੋਂ ਬਾਅਦ ਜਿੰਨਾ ਰੌਲਾ ਰੱਪਾ ਪੈ ਗਿਆ ਸੀਗਾ ਸਾਰਾ ਸਭ ਦੇ ਸਾਹਮਣੇ ਹੈ ਜੀ। ਔਰ ਜਿਹੜੇ ਇਹ ਖੁਲਾਸੇ ਕੀਤੇ ਸੀ ਗੁਰਮੁਖ ਸਿੰਘ ਨੇ, ਉਦੋਂ ਬਾਅਦ ਉਹਨੂੰ ਜਥੇਦਾਰੀ ਤੋਂ ਲਾਤਾ, ਉਹਦੀ ਸਿਕਿਉਰਿਟੀ ਜਿਹੜੀ ਉਹਨੂੰ ਦਿੱਤੀ ਹੋਈ ਸੀ ਉਹ ਵਾਪਸ ਲੈ ਲਈ, ਉਹਦੀਆਂ ਸੁੱਖ ਸਹੂਲਤਾਂ ਸਾਰੀਆਂ ਜਿਹੜੀਆਂ ਜੀ ਉਹ ਵਾਪਸ ਲੈ ਲਈਆਂ ਔਰ ਉਹਨੂੰ ਜਿਹੜਾ ਸੀਗਾ ਹਰਿਆਣੇ ਦੇ ਵਿੱਚ ਤਬਦੀਲ ਕਰ ਦਿੱਤਾ ਸੀ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਕਾਲੀ ਦਲ ਦੇ ਕੁਝ ਆਗੂ ਨੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਾਣੂ ਕਰਵਾਇਆ ਕਿ ਇਹ ਪੰਗਾ ਜਿਹੜਾ ਗਿਆਨੀ ਗੁਰਮੁਖ ਸਿੰਘ ਹੋਰਾਂ ਦੇ ਨਾਲ ਲੈਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਨੁਕਸਾਨ ਕਰ ਸਕਦਾ ਹੈ। ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਜੋ ਕੁਝ ਹੋ ਗਿਆ ਗੁਰਮੁਖ ਸਿੰਘ ਨੂੰ ਦੁਬਾਰਾ ਜਿਹੜਾ ਜੀ ਹੈੱਡ ਗ੍ਰੰਥੀ ਅਕਾਲ ਤਖਤ ਜਿਹੜਾ ਜੀ ਉਹ ਲਾ ਦਿੱਤਾ ਜਾਵੇ ਤੇ ਉਹਦੀਆਂ ਜਿਹੜੀਆਂ ਸੁੱਖ ਸਹੂਲਤਾਂ ਨੇ ਉਹ ਬਹਾਲ ਕਰ ਦਿੱਤੀਆਂ ਜਾਣ। ਕਿਰਪਾਲ ਸਿੰਘ ਬਡੂਗਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਅਮਰਜੀਤ ਸਿੰਘ ਚਾਵਲਾ ਤੇ ਕੁਝ ਅਕਾਲੀ ਵਿਧਾਇਕ ਜਿਹੜੇ ਨੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਦਿੱਲੀ ਦੇ ਵਿੱਚ ਜਿਹੜੀ ਆ ਜੀ ਉਹ ਮੁਲਾਕਾਤ ਕੀਤੀ ਆ, ਜਿੱਥੇ ਉਹਨਾਂ ਨੇ ਇਹ ਗੱਲ ਕਹੀ ਆ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿ ਉਹਨੂੰ ਇਸ ਗੱਲ ਨੂੰ ਜ਼ਿਆਦਾ ਤੂਲ ਨਾ ਦਿੱਤੀ ਜਾਵੇ, ਉਹਨੂੰ ਦੁਬਾਰਾ ਫਿਰ ਆਪਣੇ ਹੱਥ ਦੇ ਵਿੱਚ ਆਪਣੇ ਹੱਕ ਦੇ ਵਿੱਚ ਜਿਹੜਾ ਜੀ ਉਹ ਕਰ ਲਿਆ ਜਾਵੇ ਤਾਂ ਕਿ ਇਹ ਵਿਵਾਦ ਜਿਹੜਾ ਜੀ ਇੱਥੇ ਠੱਲਿਆ ਜਾਵੇ। ਇਹਨਾਂ ਆਗੂਆਂ ਦਾ ਇਹ ਕਹਿਣਾ ਕਿ ਜੇ ਇਹ ਵਿਵਾਦ ਵੱਧਦਾ ਰਿਹਾ ਤਾਂ ਇਹ ਨੁਕਸਾਨ ਦੇ ਅਕਾਲੀ ਦਲ ਦੇ ਵਾਸਤੇ ਹੋਊਗਾ। ਸੋ ਹੋ ਸਕਦਾ ਆਉਂਦੇ ਦਿਨਾਂ ਦੇ ਦੌਰਾਨ ਗੁਰਮੁਖ ਸਿੰਘ ਹੋਰਾਂ ਦਾ ਤਬਾਦਲਾ ਮੁੜ ਕੇ ਇੱਥੇ ਅੰਮ੍ਰਿਤਸਰ ਦੇ ਵਿੱਚ ਹੋ ਜਾਵੇ ਔਰ ਇੱਥੇ ਜਿਹੜਾ ਜੀ ਉਹਨਾਂ ਨੂੰ ਦੁਬਾਰਾ ਜਿਹੜੀਆਂ ਸੁੱਖ ਸਹੂਲਤਾਂ ਤੇ ਸੁਰੱਖਿਆ ਛਤਰੀ ਵਗੈਰਾ ਵਾਪਸ ਮਿਲ ਜੇ। ਬਿਲਕੁਲ ਜੀ, ਉਹਨਾਂ ਨੂੰ ਇਹ ਖਤਰਾ ਆ ਕਿ ਹੋਰ ਵੀ ਬੋਲਣ ਲੱਗ ਜਾਣਗੇ ਕਿਉਂਕਿ ਜਦੋਂ ਇੱਕ ਨੇ ਸੱਚ ਦੱਸ ਦਿੱਤਾ ਤਾਂ ਦੂਸਰੇ ਵੀ ਜ਼ਰੂਰ ਬੋਲਣਗੇ। ਤੇ ਅੱਗੇ ਆਪਾਂ ਗੱਲ ਕਰੀਏ, ਇੱਕ ਹਾਸਰਸ ਕਵੀ ਸੀ ਜੀ ਹਰੀ ਸਿੰਘ ਜੀ ਦਿਲਬਰ, ਉਹਨਾਂ ਦਾ ਦੇਹਾਂਤ ਹੋ ਗਿਆ। ਦੇਖੋ ਜੀ 88 ਵਰਿਆਂ ਦੇ ਹਰੀ ਸਿੰਘ ਦਿਲਬਰ ਨਾ ਸਿਰਫ ਹਾਸਰਸ ਕਵੀ ਸਨ ਜੀ ਬਲਕਿ ਉਹ ਹਾਸਰਸ ਸ਼ਖਸੀਅਤ ਸਨ। ਬੜੀਆਂ ਤੰਗੀਆਂ ਤੁਰਸ਼ੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਇੱਕ ਛੋਟੇ ਜਿਹੇ ਘਰ ਦੇ ਵਿੱਚ ਜਿਹੜੀ ਸਰਸੇ ਦੇ ਵਿੱਚ ਕੱਢੀ। 1929 ਦੇ ਵਿੱਚ ਉਹਨਾਂ ਦਾ ਜਨਮ ਦੀ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲੈਲਪੁਰ ਦੇ ਵਿੱਚ ਹੋਇਆ ਸੀਗਾ। 47 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਜਲੰਧਰ ਆ ਗਿਆ ਤੇ ਬਾਅਦ ਦੇ ਵਿੱਚ ਉਹ ਆ ਕੇ ਸਰਸੇ ਵਸ ਗਏ। ਸਰਸੇ ਹਲਵਾਈ ਦਾ ਕੰਮ ਜਿਹੜਾ ਜੀ ਉਹ ਕਰਦੇ ਰਹੇ। 1943 ਦੇ ਵਿੱਚ ਉਹਨਾਂ ਨੇ ਪੰਜਾਬੀ ਕਵਿਤਾ ਲਿਖਣੀ ਸ਼ੁਰੂ ਕੀਤੀ। ਪਹਿਲਾਂ ਉਹ ਇਨਕਲਾਬੀ ਕਵਿਤਾਵਾਂ ਲਿਖਦੇ ਸੀ ਪਰ ਬਾਅਦ ਦੇ ਵਿੱਚ ਉਹ ਹਾਸਰਸ ਵਾਲੇ ਪਾਸੇ ਆਏ। ਉਹਨਾਂ ਦੀਆਂ 2 ਕਿਤਾਬਾਂ
ਦਿਲਬਰ ਦੇ ਚੌਕੇ ਛੱਕੇ ਤੇ ਦਿਲਬਰ ਦੇ ਰੰਗ ਜਿਹੜੇ ਦੀ ਉਹ ਪ੍ਰਕਾਸ਼ਿਤ ਹੋਈਆਂ। ਹਰੀ ਸਿੰਘ ਦਿਲਬਰ ਹੋਰੀ ਉਹਨਾਂ ਕਵੀਆਂ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਲਾਲ ਕਿਲੇ ਦੇ ਉੱਤੇ ਕੌਮੀ ਕਵੀ ਦੇ ਦਰਬਾਰਾਂ ਦੇ ਵਿੱਚ ਉਹਨਾਂ ਨੇ 125 ਵਾਰੀ ਜਿਹੜਾ ਜੀ ਉਹ ਭਾਗ ਲਿਆ ਸੀਗਾ। ਰਾਸ਼ਟਰਪਤੀ ਜਦੋਂ ਜਿਹੜੇ ਸਾਬਕਾ ਸਨ ਗਿਆਨੀ ਜੈਲ ਸਿੰਘ ਹੋਰੀ, ਉਹਨਾਂ ਨੇ ਇੱਕ ਵਾਰੀ ਰਾਸ਼ਟਰਪਤੀ ਭਵਨ ਦੇ ਵਿੱਚ ਬੁਲਾ ਕੇ ਉਹਨਾਂ ਦਾ ਉਚੇਚੇ ਤੌਰ ਦੇ ਉੱਤੇ ਸਨਮਾਨ ਕੀਤਾ ਸੀਗਾ। ਇੱਕ ਜਿੰਦਾ ਦਿਲ ਇਨਸਾਨ ਹਰੀ ਸਿੰਘ ਦਿਲਬਰ ਜਿਹੜੇ ਸਨ ਜੀ ਉਹ ਇਸ ਦੁਨੀਆ ਤੋਂ ਤੁਰ ਗਏ। 88 ਸਾਲਾਂ ਦੇ ਉਹ ਸਨ ਔਰ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਨੂੰ ਸੁਣ ਕੇ ਲੋਕ ਜਿਹੜੇ ਜੀ ਘੰਟਿਆਂ ਬੱਧੀ ਠਾਕੇ ਲਾ ਕੇ ਉਹ ਹੱਸਦੇ ਸਨ। ਆਮ ਲੋਕਾਂ ਦੀ ਉਹ ਗੱਲ ਕਰਦੇ ਸਨ ਔਰ ਇਸ ਵਿਅਕਤੀ ਨੂੰ ਇਸ ਪੱਖੋਂ ਵੀ ਜਾਣਿਆ ਜਾਂਦਾ ਕਿ ਉਹਨੇ ਕਦੀ ਕਿਸੇ ਦੇ ਮੂਹਰੇ ਹੱਥ ਨਹੀਂ ਸੀ ਅੱਡਿਆ ਜੀ। ਬਿਲਕੁਲ ਜੀ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਆ। ਅਖੀਰ ਵਿੱਚ ਆ ਸੁਣਾਵਾਂ ਕਿ ਕੋਰੀਆ ਕੋਲ ਅਮਰੀਕਾ ਦੀ ਫੌਜ ਪੁੱਜੀ, ਤੁਰ ਪਿਆ ਨਾਲ ਹੈ ਝੱਟ ਜਪਾਨ ਬੇਲੀ। ਕੋਰੀਆ ਕੋਲ ਅਮਰੀਕਾ ਦੀ ਫੌਜ ਪੁੱਜੀ, ਤੁਰ ਪਿਆ ਨਾਲ ਹੈ ਝੱਟ ਜਪਾਨ ਬੇਲੀ। ਆਸ ਪਾਸ ਪਈ ਚੀਨ ਦੀ ਫੌਜ ਘੁੰਮਦੀ, ਮੱਲਿਆ ਉਹਨੇ ਵੀ ਪਿਆ ਮੈਦਾਨ ਬੇਲੀ। ਰੂਸ ਵਾਲਿਆਂ ਦੀ ਟਿਕੀ ਨਜ਼ਰ ਇੱਧਰ, ਦਿਨੇ ਰਾਤ ਪਏ ਕਰਨ ਧਿਆਨ ਬੇਲੀ। ਇਹਨਾਂ ਦੇਸ਼ਾਂ ਦੇ ਅੰਦਰ ਜੋ ਲੋਕ ਰਹਿੰਦੇ ਉਹਨਾਂ ਸਾਰਿਆਂ ਨੂੰ ਖਤਰਾ ਜਾਨ ਬੇਲੀ। ਧੂਣੀ ਧੁਖੀ ਫਿਰ ਧੁਖਣ ਤੋਂ ਵਧੀ ਅੱਗੇ, ਭਾਂਬੜ ਬੰਡ ਦੇ ਪੁੱਜ ਗਈ ਕੋਲ ਬੇਲੀ। ਧੂਣੀ ਧੁਖੀ ਫਿਰ ਧੁਖਣ ਤੋਂ ਵਧੀ ਅੱਗੇ, ਭਾਂਬੜ ਬੰਡ ਦੇ ਪੁੱਜ ਗਈ ਕੋਲ ਬੇਲੀ। ਦੋਵੇਂ ਤਰਫੀ ਹੈ ਬੰਬਾਂ ਦਾ ਢੇਰ ਤਕੜਾ, ਕਿਧਰੇ ਕੜੀ ਨਾ ਦੇਣੇ ਕੋਲ ਬੇਲੀ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ ਜੋ ਦੱਸਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।